ਨਵਾਂ ਬੰਦਾ ਮਿਸਾਲ ਤੌਰ ਆਉਂਦਾ ਹੈ ਤੇ ਉਹਨੂੰ ਕੰਮ ਢੂੰਡਣ ਵਿੱਚ ਕਿੰਨੀ ਮੁਸ਼ਕਲਾਤ ਮਿਲਦੀ ਹੈ ਬਈ ਕਿਉਂ ਮੈਂ ਬਰਾਤੇ ਖੁਦ ਨੂੰ ਵੇਖਿਆ ਜੀ 3 ਸਾਲ ਹੋ ਗਏ ਟਰੱਕ ਚਲਾਣਾ ਇੰਜੇ ਗੱਲ ਜਾਂ ਟਰੱਕ ਦੇ ਪਿੱਛੇ ਇੱਕ ਨਾ ਲੋਡ ਕਰਨ ਵਾਸਤੇ ਲਿਫਟ ਲੱਗੀ ਹੁੰਦੀ ਹੈ, ਉਹ ਦਰਵਾਜ਼ਾ ਬੰਦ ਹੁੰਦਾ ਹੈ ਤੇ ਜਿਹੜਾ ਖੁੱਲਦਾ ਸਹੀ ਹੈ। ਇੱਥੇ ਉਹਨੂੰ ਹਿਸਟਰੀ ਕਹਿੰਦੇ ਨੇ, ਆਮ ਲਫ਼ਜ਼ ਜੀ ਇਸਤੇਮਾਲ ਕਰਦੇ ਨੇ। ਹਾਂਜੀ ਸਹੀ ਹੈ। ਉਹਦਾ ਮੈਨੂੰ ਇਹ ਨਹੀਂ ਸੀ ਪਤਾ ਅੱਜ ਤੂੰ ਮਹੀਨਾ ਪਹਿਲਾਂ ਬਈ ਉਹਦਾ ਲਾਇਸੈਂਸ ਹੋਣਾ ਵੀ ਲਾਜ਼ਮੀ ਹੈ। ਅੱਛਾ ਸਹੀ ਹੈ। ਜਾਂ ਅੱਜ ਤੂੰ ਮਹੀਨਾ ਪਹਿਲਾਂ ਪੁਲਿਸ ਨੇ ਕੰਟਰੋਲ ਕੀਤਾ ਨਾ ਜੀ ਜੀ ਸਹੀ ਹੈ, ਤੇ ਉਹਨਾਂ ਫਿਰ ਉਹਦਾ ਲਾਇਸੈਂਸ ਮੰਗਿਆ ਮੇਰੇ ਕੋਲ। ਠੀਕ ਹੈ ਸਹੀ ਹੈ। ਅੱਗੋਂ ਜਿਹੜਾ ਬਈ ਉਹਦੇ ਤੇ ਕੋਈ ਤਕਰੀਬਨ ਮੇਰਾ ਹਲੇ 6000 ਕਰੋਨ ਜੁਰਮਾਨਾ ਵੀ ਪਿਆ ਹੈ। ਅੱਛਾ ਜੀ ਜੀ। ਪ੍ਰੋਫੈਸ਼ਨਲ ਡਰਾਈਵਿੰਗ ਨਹੀਂ ਕਰ ਸਕਦੇ ਜੀ ਤੁਸੀਂ ਨਹੀਂ ਕਰ ਸਕਦੇ, ਅੱਗੇ ਤੁਸੀਂ ਕਰ ਸਕਦੇ ਸੋ। ਹੁਣ ਬਕਾਇਦਾ ਤੁਹਾਡੇ ਕੋਲ ਜਿਹੜਾ ਬਈ ਅਕਾਊਂਟ ਨੰਬਰ ਜਾਂ ਤੁਹਾਡਾ ਪਰਸੂਨ ਨੰਬਰ ਜਿਸ ਤੇ ਅਤੇ ਕੋਆਰਡੀਨੇਸ਼ਨ ਨੰਬਰ ਵੀ ਕਹਿੰਦੇ ਨੇ ਹੋਣਾ ਉਹ ਲਾਜ਼ਮੀ ਹੈ। ਜੀ अस्सलाम वालेकुम, ਕੀ ਹਾਲ ਹੈ ਜਨਾਬ ਸਭ ਦੋਸਤਾਂ ਦਾ। ਉਮੀਦ ਕਰਨਾ ਤੁਸੀਂ ਸਾਰੇ ਬਿਲਕੁਲ ਠੀਕ ਹੋਵੋਗੇ ਔਰ ਮੈਂ ਵੀ ਅੱਲਾ ਦੇ ਫਜ਼ਲੋ ਕਰਮ ਨਾਲ ਬਿਲਕੁਲ ਠੀਕ ਠਾਕ ਹਾਂ। ਔਰ ਅੱਜ ਇੱਕ ਹੋਰ ਨਵਾਂ ਵੀਡੀਓ ਲੈ ਕੇ ਜਨਾਬ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਇਆ। ਔਰ ਅੱਜ ਮੇਰੇ ਨਾਲ ਮੌਜੂਦ ਨੇ ਜਨਾਬ ਭਾਈ ਆਰਫ, मेरे बहुत ही अच्छे दोस्त ने और पाकिस्तान गुजरात तो ने। ਤੇ ਤੁਹਾਡੇ ਕਾਫੀ ਸਵਾਲ ਸੀ ਜਿਨ੍ਹਾਂ ਦੇ ਜਵਾਬ ਮੇਰੇ ਕੋਲ ਨਹੀਂ ਸੀ ਔਰ ਮੇਰਾ ਦਿਲ ਸੀ ਕਿ ਮੈਂ ਅਕਸਰ ਤੁਹਾਨੂੰ ਪਤਾ ਜਿਹੜੀ ਵੀ ਕੋਈ ਗੱਲ ਹੋਵੇ ਨਾ ਲਾਈਵ ਗੱਲ ਕਰਨਾ ਤੇ ਉਹ ਤੁਹਾਡੇ ਨਾਲ ਡਾਇਰੈਕਟ ਮੇਰਾ ਦਿਲ ਹੁੰਦਾ ਵਾ ਬਗੈਰ ਨਾ ਆਪਣੇ ਕੋਲੋਂ ਦੱਸਣ ਦੇ ਬਜਾਏ ਸਬੂਤ ਨਾ ਪੇਸ਼ ਕਰਾਂ। हाँ जी भाई आरफ, क्या हाल है ਤੁਹਾਡਾ? अल्हम्दुलिल्लाह जी, दुआ कर दिया करो ठीक ठाक जी। सुनाओ काम शाम कैसा जा रहा है? बड़ा सोहना जी चल रहा काम अल्हम्दुलिल्लाह, मौजां लगियां जी। अच्छा ਅੱਜ ਤੁਹਾਨੂੰ ਜਨਾਬ ਦੱਸਣਾ ਹੈ ਸਵੀਡਨ ਵਿੱਚ ਟਰੱਕ ਡਰਾਈਵਰ ਦੀ ਕੀ ਤਨਖਾਹ ਹੈ, ਕਿੰਨੇ ਘੰਟੇ ਡਿਊਟੀ ਕਰਦਾ ਹੈ, ਕੈਸੀ ਇੱਥੇ ਦੀ ਜੌਬ ਹੈ ਔਰ ਉਸ ਬਾਰੇ ਗੱਲਾਂ ਮੰਡੀਆਂ। ਅੱਛਾ ਭਾਈ ਆਰਫ, ਕਾਫੀ ਸਵਾਲ ਹੁੰਦੇ ਨੇ। ਸਭ ਤੋਂ ਪਹਿਲਾਂ ਤੇ ਸਾਡੀ ਆਵਾਮ ਦਾ ਦਿਲ ਹੁੰਦਾ ਕਿ ਸਾਨੂੰ ਦੱਸਣ ਜੀ ਕਿੰਨੀ ਤਨਖਾਹ ਹੈ, ਕੀ ਹਿਸਾਬ ਹੈ। ਤੇ ਪਹਿਲੇ ਨੰਬਰ ਤੇ ਤੁਸੀਂ ਦੱਸੋ, ਨਵਾਂ ਬੰਦਾ ਮਿਸਾਲ ਤੌਰ ਆਉਂਦਾ ਹੈ ਤੇ ਉਹਨੂੰ ਕੰਮ ਢੂੰਡਣ ਵਿੱਚ ਕਿੰਨੀ ਮੁਸ਼ਕਲਾਤ ਮਿਲਦੀ ਹੈ ਕਮ ਅਜ਼ ਕਮ ਟਰੱਕ ਵਾਲੇ ਦੇ? देखो जी, सारे नाल तो पहले गल है कि नवे बंदे जिस बंदे ने आमना है हुण कोई थोड़े जे कानून चेंज हो गए ने। अज तो 2-4 साल पहला जे कोई होर चीज़ सी हुण हो रहे। बिल्कुल ਉਹਦੇ ਵਿੱਚ ਇਹ ਵੇ ਕਿ ਤੁਹਾਡਾ ਇੱਕ ਜਿਸ ਤਰ੍ਹਾਂ ਬਈ ਥੋੜਾ ਜਿਹਾ ਕਾਗਜ਼ ਕੋਈ ਕੰਪਲੀਟ ਹੋਣੇ ਚਾਹੀਦੇ ਨੇ ਜਿਸ ਵਜ੍ਹਾ ਤੋਂ ਤੁਸੀਂ ਬਈ ਡਰਾਈਵਿੰਗ ਜਿਹੜੀ ਹੈ ਤੁਸੀਂ ਕਰ ਸਕੋ। ਪ੍ਰੋਫੈਸ਼ਨਲ ਡਰਾਈਵਿੰਗ ਨਹੀਂ ਕਰ ਸਕਦੇ ਜੀ ਤੁਸੀਂ ਨਹੀਂ ਕਰ ਸਕਦੇ, ਅੱਗੇ ਤੁਸੀਂ ਕਰ ਸਕਦੇ ਸੋ। ਹੁਣ ਬਕਾਇਦਾ ਤੁਹਾਡੇ ਕੋਲ ਜਿਹੜਾ ਬਈ ਅਕਾਊਂਟ ਨੰਬਰ ਜਾਂ ਤੁਹਾਡਾ ਪਰਸੂਨ ਨੰਬਰ ਜਿਸ ਤੇ ਅਤੇ ਕੋਆਰਡੀਨੇਸ਼ਨ ਨੰਬਰ ਵੀ ਕਹਿੰਦੇ ਨੇ ਹੋਣਾ ਉਹ ਲਾਜ਼ਮੀ ਹੈ। ਸਹੀ ਹੈ। ਤੇ ਉਹਦੇ ਵਾਸਤੇ ਤੁਹਾਨੂੰ ਮਾਲਕ ਦਾ ਕਨੈਕਟ ਹੋਣਾ ਲਾਜ਼ਮੀ ਹੈ। ਉਹ ਤੁਹਾਨੂੰ 2-4-6 ਮਹੀਨੇ ਜਿਹੜਾ ਬਈ ਮੁਖਤਲਿਫ ਜਗ੍ਹਾ ਤੇ ਮਿਹਨਤ ਕਰਨੀ ਪੈਂਦੀ ਹੈ ਤਾਂ ਡਾਇਰੈਕਟ ਆ ਕੇ ਤੁਸੀਂ ਡਰਾਈਵਿੰਗ ਨਹੀਂ ਕਰ ਸਕਦੇ। ਬਿਲਕੁਲ ਜੀ ਭਾਈ ਆਰਮ, ਤੁਹਾਡੀ ਗੱਲ ਕੱਟ ਰਿਹਾ। ਇੱਕ ਹੋਰ ਵੀ ਦੋਸਤ ਸੀ, ਉਹ ਟਰੱਕ ਚਲਾ ਰਹੇ ਸੀ, ਉਹਨਾਂ ਨੇ ਪੇਪਰ ਜਮ੍ਹਾਂ ਕਰਾਏ ਨੇ ਔਰ ਉਹਨਾਂ ਨੂੰ ਵੀ ਟੈਨਸ਼ਨ ਬਣੀ ਸੀ। ਉਹਨਾਂ ਨੇ ਆਖਿਆ ਕਿ ਤੂੰ ਆਪਣਾ ਲਾਇਸੈਂਸ ਚੇਂਜ, ਅਗਰ ਤੂੰ ਪ੍ਰੋਫੈਸ਼ਨਲ ਡਰਾਈਵਿੰਗ ਕਰਨਾ ਹੈ ਤੇ ਲਾਇਸੈਂਸ ਚੇਂਜ ਕਰ ਆਪਣਾ। ਤੇ ਲਾਇਸੈਂਸ ਇੱਥੇ ਚੇਂਜ ਉਸ ਟਾਈਮ ਹੁੰਦਾ ਹੈ ਜਿਸ ਵੇਲੇ ਤੁਹਾਨੂੰ ਸਵੀਡਨ ਦੇ ਪੇਪਰ ਮਿਲਦੇ ਨੇ, ਕਾਰਡ ਮਿਲਦਾ ਹੈ। ਤੇ ਇਹ ਚੀਜ਼ਾਂ ਬਹੁਤ ਜ਼ਰੂਰੀ ਜੇ ਕੇਸ ਅਫੀਸਰ ਤੇ ਡਿਪੈਂਡ ਹੈ। हाँ जी, ये ਤੁਹਾਡਾ ਇਸ ਵਾਸਤੇ ਸ਼ੇਅਰ ਕਰ ਰਹੇ ਹਾਂ ਕਿ ਤੁਹਾਡੇ ਜ਼ਿਹਨ 'ਚ ਹੋਣੀ ਚਾਹੀਦੀ। ਅੱਛਾ ਭਾਈ ਆਰਫ, ਆਮ ਤਨਖਾਹ ਕਿਤਨੀ ਹੈ ਇੱਕ ਆਮ ਬੰਦੇ ਦੀ ਟਰੱਕ ਦੀ? ਦੇਖੋ ਜੀ, ਜਿਹੜੀ ਤਨਖਾਹ ਹੈ ਉਹ ਇਸ ਚੀਜ਼ ਦਾ ਮਨਸਰ ਹੈ ਵੀ ਤੁਸੀਂ ਜਾਣਦੇ ਕੀ ਹੋ, ਤੁਹਾਡੀ ਪੋਜੀਸ਼ਨ ਕੀ ਹੈ। ਤਾਲੀਮ ਇੰਗਲਿਸ਼ ਵੀ ਚਾਹੀਦੀ ਹੈ। ਤੁਹਾਡਾ ਡਰਾਈਵਰ ਹੋਣਾ ਉਸ ਵਾਸਤੇ ਛੜਾ ਲਾਜ਼ਮੀ ਨਹੀਂ। ਬਿਲਕੁਲ ਸਹੀ ਹੈ। ਕਿਉਂ ਹੁਣ ਅਗਰ ਤੁਸੀਂ ਡਰਾਈਵਰੀ ਦੀ ਕਰੋ ਤੇ ਮੈਂ ਸਮਝਦਾ ਵੀ ਮੈਂ ਅਰਸਾ ਦਰਾਜ਼ ਤੋਂ ਡਰਾਈਵਿੰਗ ਕਰਦਾ ਰਿਹਾ, ਮੇਰੇ ਕੋਲ ਲਾਇਸੈਂਸ ਵੀ ਤਕਰੀਬਨ ਇੱਕ ਮਿੰਟ ਜੀ, ਲਾਇਸੈਂਸ ਦੀ ਗੱਲ ਆ ਗਈ ਹੈ ਨਾ, ਯਕੀਨ ਕਰੋ ਮੈਂ ਅਮਨ ਦੇ ਯਾਰ ਬੰਦਿਆਂ ਕੋਲ ਹਮੇਸ਼ਾ ਜਿਹੜੀ ਕਹਿੰਦੇ ਨੇ ਬਿਆਨ ਚੀਜ਼ ਉਹ ਕਰੋ ਜਿਹੜੀ ਅੱਖਾਂ ਨਾਲ ਵੇਖੀ। ਭਾਈ ਆਰਫ ਕੋਲ ਜਿਹੜਾ ਲਾਇਸੈਂਸ ਹੈ ਨਾ
ਮੈਂ ਕਿਸੇ ਪਾਕਿਸਤਾਨੀ ਕੋਲੇ ਆਪਣੀ ਅੱਖ ਨਾਲ ਨਹੀਂ ਸੀ ਵੇਖਿਆ ਇਸ ਤਰ੍ਹਾਂ। ਔਰ ਇਹ ਮੈਂ ਲਾਈਵ ਆਪਣੇ ਜਨਾਬ ਵੇਖਿਆ ਜਿਹਦੇ ਤੇ ਡਬਲ ਟਰੱਕ ਉਹ ਜਿਹੜੇ ਦੋ ਜੁੜੇ ਹੁੰਦੇ ਨੇ ਲੰਮੇ, ਪਤਾ ਨਹੀਂ ਕਿ ਉਹਨਾਂ ਨੂੰ ਆਖਦੇ ਸਾਰੇ ਹਾਂ, ट्रेलर और ट्रैक्टर और आर मैं पे कहना टैक्सी हर चीज़ ना इन्हों कोले। और मनु कसम खुदा दी बड़ी खुशी हुई। और यह बड़ी एक अहम गल होंदी है इतने चीज़ां लाइसेंस होने ते फिर इन्होंने शुरू विच कंस्ट्रक्शन के काम में असीं इकट्ठे करते रहे हैं काम। और वेखो ना हुण ਇਹ ਮੈਂ ਤੁਹਾਨੂੰ ਮਿਸਾਲ ਦੇਣ ਲੱਗਾ, ਟਰੱਕ ਡਰਾਈਵਰ ਹੁਣ ਕੋਈ ਸਪੇਨ ਬੈਠੇ ਭਾਈ ਅਰਬ, ਕੋਈ ਇਟਲੀ, ਉਹ ਆਖਣਗੇ ਭਾਈ ਮੇਰੇ ਕੋ ਟਰੱਕ ਦਾ ਲਾਇਸੈਂਸ ਹੈ, ਮੈਂ ਆ ਕੇ ਕੰਮ ਢੂੰढना करना है, मेरी हेल्प करो। मैं ਇਹਦੇ ਤੇ ਹੈਲਪ ਨਹੀਂ ਕਰ ਸਕਦਾ। ਹੈਲਪ ਇੱਥੇ ਤੇ ਕੋਈ ਕਰ ਹੀ ਨਹੀਂ ਨਾ ਸਕਦਾ। ਇੱਥੇ ਹੁਣ ਗ੍ਰੀਕ ਚ ਅਸੀਂ ਆਏ ਹਾਂ, ਗ੍ਰੀਕ ਚ ਮੁxtਲਿਫ ਤੇ ਇੱਥੇ ਦਾ ਕਾਨੂੰਨ ਤੇ ਤਰੀਕਾਕਾਰ ਮੁxtਲਿਫ ਹੈ ਨਾ। ਬਿਲਕੁਲ ਜੀ ਉਹਦੇ ਵਿੱਚ ਇਹ ਵੇ ਕਿ ਗ੍ਰੀਕ ਚ ਇਹ ਸੀ ਵੀ ਅਸੀਂ ਤੁਸੀਂ ਇੱਕ ਦੂਜੇ ਨੂੰ ਆਖ ਕੇ ਕਿਸੇ ਸੱਜਣ ਬੇਲੀ ਨੂੰ ਕੰਮ 'ਚ ਲੱਗ ਜਾਂਦੇ ਸਾਂ। ਫੈਕਟਰੀਆਂ 'ਚ ਕੋਈ ਐਕਸਪੀਰੀਅੰਸ ਨਹੀਂ ਸੀ ਮੰਗਦਾ, ਲੈਟਰ ਨਹੀਂ ਸੀ ਮੰਗਦਾ, ਕਿੱਥੇ ਪਹਿਲਾਂ ਕੰਮ ਕੀਤੇ ਹੈ, ਕੀ ਕਰਦਾ ਰਿਹਾ। ਸਹੀ ਹੈ, ਵਾਕਫੀਅਤ ਨਾਲ ਜਿਹੜੇ ਨੇ ਜੀ ਚੱਲਦੇ ਸਨ। ਇੱਥੇ ਉਹ ਚੀਜ਼ ਨਹੀਂ। ਇੱਥੇ ਤੇ ਇਹ ਕਿ ਪਹਿਲੇ ਨੰਬਰ ਤੇ ਕਿਸੇ ਕੰਪਨੀ 'ਚ ਜੇ ਕਿਸੇ ਨੂੰ ਜ਼ਰੂਰਤ ਵੀ ਹੈ ਤੇ ਤੁਸੀਂ ਕੰਪਨੀ 'ਚ ਜਾਓ, ਬਜ਼ਾਤੇ ਖੁਦ ਕੰਮ ਮੰਗਣ ਤੇ ਉਹ ਕਹਿੰਦੇ ਨੇ ਵੀ ਨਹੀਂ, ਸਾਡੇ ਕੋਲ ਇਹ ਕਾਰਡ ਲੈ ਜਾਓ, ਸਾਡਾ ਨੰਬਰ ਲੈ ਜਾਓ, ਤੁਸੀਂ ਸਾਨੂੰ ਜਿਹੜਾ ਵੀ ਈਮੇਲ ਤੇ ਅਪਲਾਈ ਕਰਨਾ ਆਨਲਾਈਨ ਸਿਰਫ। ਨਾਲੇ CV ਬਣਾ ਕੇ ਨਾ ਤੁਸੀਂ ਉਹਦੇ ਤੇ ਡਿਟੇਲ ਦੇਣੀ ਹੈ। ਅਗਰ ਤੁਹਾਨੂੰ ਨਹੀਂ ਪਤਾ ਕਿਸੇ ਕੋਲ ਬਣਵਾ ਲਓ CV। ਔਰ ਤੁਹਾਨੂੰ ਇੰਗਲਿਸ਼ ਆਉਣੀ ਚਾਹੀਦੀ ਹੈ, ਤੁਹਾਡਾ ਇੰਟਰਵਿਊ ਹੋਵੇ। ਹੁਣ ਇਹਦੇ ਨੇ ਵੇਖੋ ਪਤਾ ਹੈ ਕਿ ਸਿਰਫ ਲਾਇਸੈਂਸ ਹੋਣ ਨਾਲ ਤੁਹਾਡੀ ਕਾਮਯਾਬੀ ਨਹੀਂ ਨਾ। ਇੱਥੇ ਲਾਇਸੈਂਸ ਹੁਣ ਮੇਰੇ ਕੋਲ ਸਭ ਨਾਲੋਂ ਜ਼ਿਆਦਾ ਹੈ ਨੇ ਤੇ ਅਰਸੇ ਦਰਾਜ਼ ਤੋਂ ਮੈਂ ਸਮਝਣਾ ਵੀ ਸਭ ਨੂੰ ਪੁਰਾਣੇ ਲਾਇਸੈਂਸ ਵੀ ਨੇ ਮੇਰੇ ਕੋਲ। ਜੀ ਹਾਂ, ਸਹੀ ਹੈ। ਮੇਰੇ ਖਿਆਲ ਕਿੰਨਾ ਅਰਸਾ ਪਹਿਲਾਂ ਦਾ ਜੀ ਮੇਰੇ ਕੋਲ ਲਾਇਸੈਂਸ ਜੀ ਅਲਹਮਦੁਲਿਲਾ 1999 ਦਾ। ਹਾਂ ਵੇ 23 ਸਾਲ ਪਹਿਲਾਂ। ਤੇ ਇੱਕ ਬੜੀ ਅਹਿਮ ਗੱਲ ਔਰ ਟਰੱਕ ਦਾ ਲਾਇਸੈਂਸ ਕਿ ਮੈਨੂੰ ਹੁਣ ਅਗਰ ਜੇ ਇੰਗਲਿਸ਼ ਨਹੀਂ ਆਉਂਦੀ, ਸਵੀਡਿਸ਼ ਨਹੀਂ ਆਉਂਦੀ ਤੇ ਫਿਰ ਮੇਰੀ ਕਮਜ਼ੋਰੀ ਹੈ ਨਾ ਉਸ ਚੀਜ਼ ਦੀ। ਬਿਲਕੁਲ ਸਹੀ ਹੈ। ਉਸੇ ਵਜ੍ਹਾ ਤੋਂ ਮੈਨੂੰ ਜਿਹੜਾ ਵੀ ਕੋਈ ਕੰਮ ਜਿਹੜੇ ਨੇ ਵੀ ਮੈਂ ਨਹੀਂ ਕਰ ਸਕਦਾ। ਮਸਲਨ ਕੋਈ ਕੰਪਨੀਆਂ ਨੇ ਜਿੱਥੇ ਤੁਹਾਡੇ ਕੋਲ ਜ਼ੁਬਾਨ ਦਾ ਉਹ ਸਰਟੀਫਿਕੇਟ ਲਾਜ਼ਮੀ ਮੰਗਦੇ ਨੇ, ਕਮ ਸੇ ਕਮ ਤੁਹਾਨੂੰ ਅੱਛੀ ਇੰਗਲਿਸ਼ ਆਵੇ। ਤੁਸੀਂ ਕਿਤਾਬਾਂ ਨਹੀਂ ਪੜ੍ਹ ਸਕਦੇ, ਬਾਕੀ ਇਹ ਵੇ ਕਿ ਬੋਲ ਚਾਲ 'ਚ ਤੁਹਾਨੂੰ ਜਿਹੜਾ ਵੀ ਅਬੂਰ ਹਾਸਲ ਹੋਣਾ ਚਾਹੀਦਾ। ਨਾਲੇ ਭਾਈ ਆਰਫ ਤੁਹਾਨੂੰ ਉਹ ਆਰਡਰ ਦੇ ਕੇ ਟੋਰਦੇ ਨੇ, ਉਹਨਾਂ ਪਿੱਛੇ ਕੋਈ ਰਾਬਤਾ ਕਰਨਾ ਹੈ, ਕੋਈ ਚੀਜ਼ ਕਿਸੇ ਵਾਪਸ ਕਰਨੀ ਹੈ, ਕਿਸੇ ਅੱਗੋਂ ਪਤਾ ਹੀ ਨਾ ਲੱਗੇ ਬੰਦੇ ਨੂੰ ਤੇ ਉਹ ਆਖੇ ਜੀ ਮੈਂ ਹੁਣ। ਤੇ ਮੈਂ ਵੀ ਹੁਣ ਜਿਸ ਕੰਪਨੀ 'ਚ ਕੰਮ ਲੱਗੇ ਆ ਤੇ ਸਿਰਫ ਇਸੇ ਕਮਜ਼ੋਰੀ ਦੀ ਵਜ੍ਹਾ ਤੋਂ 3 ਸਾਲ ਹੋ ਗਏ ਨੇ ਉੱਥੇ ਕੰਮ ਕਰਦੇ ਆ ਵੀ ਅੱਗੋਂ ਮੈਂ ਮਜ਼ੀਦ ਵੱਧ ਨਹੀਂ ਸਕਦਾ, ਤਰੱਕੀ ਨਹੀਂ ਕਰ ਸਕਦਾ, ਕਿਉਂਕਿ ਮੈਨੂੰ ਜ਼ੁਬਾਨ ਨਹੀਂ ਆਉਂਦੀ, ਇੰਗਲਿਸ਼ ਨਹੀਂ ਆਉਂਦੀ, ਸਵੀਡਿਸ਼ ਨਹੀਂ ਆਉਂਦੀ। ਬਿਲਕੁਲ। ਅੱਛਾ ਭਾਈ ਯਾਰ ਫਿਰ ਉਹ ਗੱਲ ਰਹਿ ਜਾਂਦੀ ਯਾਦ ਕਿਸ਼ੋ ਟਰੱਕ ਦੀ ਤਨਖਾਹ ਸਟਾਰਟ ਤੋਂ ਐਂਡ ਤੱਕ ਕਿਤਨੀ ਹੈ? ਅੱਛੀ ਜਿਹਨੂੰ ਇੰਗਲਿਸ਼ ਅੱਛੀ ਆਉਂਦੀ ਹੈ ਉਹ ਜਾਂ ਮਸਲਨ ਇੱਕ ਆਮ ਬੰਦੇ ਤੋਂ, ਕਿਉਂਕਿ ਉਹ ਜ਼ਿਆਦਾ ਸਵਾਲ ਇਹ ਹੁੰਦਾ ਹੈ ਕਿ ਉਹ ਮੈਂ ਕਨਫਰਮ ਕਰਨਾ ਚਾਹੁੰਦਾ। ਦੇਖੋ ਜੀ ਜਿਹੜਾ ਨਾ ਟਰੱਕ ਡਰਾਈਵਰ ਨੇ ਉਹ ਇਸ ਚੀਜ਼ ਨੂੰ ਸਮਝਦੇ ਨੇ, ਜਿਹੜਾ ਨਾ ਸੀ ਜਾਂ ਲਾਇਸੈਂਸ ਜਿਹੜਾ ਇਸਤੇਮਾਲ ਕਰਦਾ। ਬਿਲਕੁਲ। ਉਹਦੀ ਤਨਖਾਹ ਤਕਰੀਬਨ ਇਹ ਕਿ 1800 ਤੋਂ ਸ਼ੁਰੂ ਹੁੰਦੀ ਹੈ, 1800 ਯੂਰੋ ਤੁਸੀਂ ਕਹਿ ਆਫਟਰ ਟੈਕਸ। ਆਫਟਰ ਟੈਕਸ ਸਹੀ ਹੈ, ਠੀਕ ਹੈ। ਅੱਗੋਂ ਇਹ ਵੇ ਕਿ ਤੁਸੀਂ ਤੇ ਚਲੇ ਜਾਂਦੇ ਹੋ, ਤੁਹਾਨੂੰ ਤਨਖਾਹ ਜਿਹੜੀ ਹੈ ਵੀ ਉਹ 3000 ਆਫਟਰ ਟੈਕਸ ਵੀ ਮਿਲ ਸਕਦੀ ਹੈ। ਠੀਕ ਹੋ ਗਿਆ। ਬਿਲਕੁਲ। ਜਾਂ ਇਹ ਹੀ ਤਨਖਾਹ ਹੈ। ਅਗਰ ਇਸ ਤੋਂ ਇਲਾਵਾ ਤੁਹਾਡੇ ਕੋਲ ਕੋਈ ਹੁਨਰ ਹੈ, ਮਸਲਨ ਤੁਸੀਂ ਇਹ ਵੇ ਕਿ ਕ੍ਰੇਨ ਚਲਾ ਲੈਂਦੇ ਹੋ, ਸਹੀ ਹੈ, ਲਿਫਟਰ ਚਲਾ ਲੈਂਦੇ ਹੋ, ਤੇ ਉਹਦੇ ਨਾਲ ਤੁਹਾਡੀ ਜਿਹੜਾ ਵੀ ਮਜ਼ੀਦ 500-400 ਜਿਹੜੀ ਹੈ ਵੀ ਤਨਖਾਹ ਵੱਧ ਸਕਦੀ। ਬਿਲਕੁਲ। ਉਹ ਤੇ ਅੱਗੇ ਹੀ ਹੈ ਨਾ, ਜਿਹੜਾ ਨੇ ਜਿੰਨਾ ਗੁੜ ਪਾਣਾ ਜੇ ਉਹਨਾਂ ਮਿੱਠਾ ਹੋਣਾ। ਉਹ ਅਗਰ ਤੁਹਾਨੂੰ ਇੰਗਲਿਸ਼ ਆਉਂਦੀ ਹੈ ਨਾ, ਯਕੀਨ ਕਰੋ ਕੋਈ ਵੀ ਕਰ ਸਕਦੇ ਹੋ। ਤੁਸੀਂ ਤੁਹਾਡੀਆਂ ਪੰਜੇ ਕਿਉਂ ਚ ਤੁਸੀਂ ਆਪਣੀ ਕੰਪਨੀ ਬਣਾ ਸਕਦੇ ਹੋ ਯਾਰ ਜੀ। ਸਭ ਨੂੰ ਵੱਡੀ ਸਹੂਲਤ ਇਹ ਵੇ ਇੱਥੇ ਵੀ ਤੁਹਾਨੂੰ ਅਗਰ ਇੰਗਲਿਸ਼ ਆਉਂਦੀ ਹੈ ਜਾਂ ਸਵੀਡਿਸ਼ ਆਉਂਦੀ ਹੈ, ਤੁਸੀਂ ਕੰਪਨੀ ਬਣਾ ਸਕਦੇ ਹੋ। ਜੇ ਅਗਰ ਜਿਸ ਤਰ੍ਹਾਂ ਮੈਂ ਹੁਣ ਅਨਪੜ੍ਹ ਹੋਣ ਦੇ ਨਾਤੇ ਬਈ ਇਹ ਵੀ ਕਿ ਕੰਮ ਕਰ ਸਕਣਾ, ਪਰ ਹਲੇ ਵੀ ਕਿ ਤਰੱਕੀ ਨਹੀਂ ਕਰ ਸਕਦਾ, ਆਪਣਾ ਗੁਜ਼ਾਰਾ ਕਰ ਸਕਦਾ। ਭਾਈ ਆਰਫ ਇੱਥੇ ਮੈਂ ਗੱਲ ਸ਼ੇਅਰ ਕਰਾਂ ਦਾ, ਇਹ ਅਸੀਂ ਇਕੱਠੇ ਹੀ ਕੰਮ ਕਰਦੇ ਸੀ ਤੇ ਇਹਨਾਂ ਨੇ ਫਿਰ ਜ਼ਾਹਿਰ ਬੰਦੇ ਕੋਲੇ ਜਿਹੜਾ ਹੁਨਰ ਹੋਵੇ ਨਾ, ਉਹ ਹੀ ਬੰਦੇ ਨੂੰ ਅੱਛਾ ਲੱਗਦਾ। ਉਹਨੇ ਟਰੱਕ ਚਲਾਉਂਦੇ ਸੀ ਤੇ ਉਹ ਬੱਸ ਦਾ ਵੀ ਹੈ ਇਹਨਾਂ ਕੋਲ ਲਾਇਸੈਂਸ, ਟਰੱਕ ਦਾ ਵੀ। ਔਰ ਇਹ ਟਰੱਕ ਗ੍ਰੀਸ ਵਿੱਚ ਬੜਾ ਇਹਨਾਂ ਚਲਾਇਆ ਤੇ ਇਹਨਾਂ ਮੇਰੇ ਨਾਲ ਜੋ ਕੰਸਟਰਕਸ਼ਨ ਤੇ ਕਰਦੇ ਬੰਦੇ ਦੇ ਜ਼ਿਹਨ ਵਿੱਚ ਜਾਂਦਾ ਯਾਰ ਹੁਣ ਸੀਮੈਂਟ ਬਜਰੀ ਜਾਂ ਮੈਂ ਇੱਥੇ ਦਰਵਾਜ਼ੇ
ਢੋਣਾ ਪਿਆ, ਸੀਮਟ ਬਜਰੀ ਰਲਾਣਾ ਪਿਆ, ਤੇ ਮੈਂ ਆਪਣਾ ਹੁਨਰ ਕਿਉਂ ਨਾ ਇਹਨਾਂ ਟਰਾਈਆਂ ਜਾਰੀ ਰੱਖੀਆਂ ਹੋਈਆਂ। ਔਰ ਇਹਨਾਂ ਨੂੰ ਆਫਰ ਆਈ, ਉੱਥੇ ਕਾਲ ਆਈ, ਔਰ ਇਹਨਾਂ ਨੇ ਮੇਰੇ ਖਿਆਲ ਨਾਲ ਦੂਸਰਾ ਲੜਕਾ ਸੀ ਜਿਹਦੇ ਨਾਲ ਗੱਲ ਜੀ ਉਹ ਟ੍ਰਾਂਸਲੇਟ ਕਰਦਾ ਸੀ ਮੈਨੂੰ ਤੇ ਉਹ ਟ੍ਰਾਂਸਲੇਟ ਕਰਕੇ। ਇਹ ਬੰਦੇ ਦੀ ਕਿਸਮਤ ਹੁੰਦੀ ਏ। ਵੇਖੋ ਇਹ ਕਹਿੰਦੇ ਨੇ ਯਾਰ ਪਤਾ ਨਹੀਂ ਕੀ ਹਵੇ ਦਾ ਉੱਥੇ ਮੇਰੇ ਨਾਲ ਜੋ ਬਣੇਦਾ ਨਹੀਂ। ਜ਼ਾਹਿਰ ਬੰਦੇ ਨੂੰ ਜਿਵੇਂ ਜ਼ੁਬਾਨ ਨਾ ਆਉਂਦੀ ਹੋਵੇ ਕਈ ਟੈਨਸ਼ਨ ਆਉਂਦੀਆਂ। ਔਰ ਯਕੀਨ ਕਰੋ ਇਹ ਫਿਰ ਗਏ ਉੱਥੇ ਔਰ ਇਹਨਾਂ ਨੇ ਇੰਟਰਵਿਊ ਦਿੱਤਾ ਜਿੰਨਾ ਕੋਈ ਨਾ ਕੋ ਹੋ ਸਕਿਆ। ਟਰੱਕ ਉਹਨਾਂ ਟੈਸਟ ਡਰਾਈਵ ਲਈ ਇਹ ਉਹ ਇਹ ਪੂਰੇ ਉਤਰੇ ਔਰ ਮਿਹਨਤੀ ਯਕੀਨ ਕਰੋ ਮੇਰੇ ਨਾਲੋਂ ਜ਼ਿਆਦਾ ਨੇ। ਮੈਂ ਗੱਲ ਸਾਫ਼ ਕਰਨਾ, ਕਦੇ ਵੀ ਇਹ ਨਾ ਕੋਈ ਜਿਹੜਾ ਮੈਂ ਕੰਮ ਕਰ ਸਕਣਾ। ਕਸਬੇ ਕੰਸਟਰਕਸ਼ਨ ਦੇ ਕੰਮ ਵਿੱਚ ਸੀ, ਮੇਰੇ ਨਾਲ ਚੋਖਾ ਕੰਮ ਕਰਦੇ। ਬਹੁਤ ਮਿਹਨਤੀ ਨੇ ਔਰ ਮਿਹਨਤ ਵਾਲਾ ਬੰਦਾ ਹਮੇਸ਼ਾ ਕਾਮਯਾਬ ਹੁੰਦਾ ਹੈ। ਵੇਖੋ ਜੀ 6 ਮਹੀਨੇ ਸਾਲ ਜਿਹੜਾ ਹੈ ਨਾ ਜਾ ਇਹ ਤੁਹਾਡੇ ਕੋਲ ਸਭ ਕੁਝ ਹੁੰਦਿਆਂ ਵੀ ਤੁਹਾਨੂੰ ਮਿਹਨਤ ਕਰਨੀ ਪੈਂਦੀ। ਬਿਲਕੁਲ ਸਹੀ ਹੈ। ਉਹਦੇ 'ਚ ਤੁਹਾਨੂੰ ਇੱਥੇ ਰਹਿਣ ਬਹਿਣ ਦੇ ਹਾਲਾਤ, ਇੱਥੇ ਦਾ ਖਰਚਾ, ਇੱਥੇ ਦੀ ਜਿਹੜਾ ਬਈ ਸਭ ਕੁਝ ਬਰਦਾਸ਼ਤ ਕਰਨਾ ਪੈਂਦਾ ਨਾ। ਸਹੀ ਹੈ। ਜੇ ਅਗਰ ਬੰਦਾ ਇਹ ਜ਼ਿਹਨ ਬਣਾ ਕੇ ਆਵੇ ਨਾ ਵੀ ਮੇਰੇ ਟਰੱਕ ਡਰਾਈਵਰ ਆ ਤੇ ਲਾਇਸੈਂਸ ਹੈ ਮੇਰੇ ਕੋਲ, ਤੇ ਭਾਈ ਮੈਂ ਸੁਬਾਹ ਹੀ ਡਰਾਈਵਰੀ ਸ਼ੁਰੂ ਕਰਨੀ ਹੈ ਸਿਰਫ, ਬਿਲਕੁਲ ਉਹ ਕੰਮ ਨਹੀਂ ਚੱਲਦਾ। ਉਹ ਘੱਟ ਜੀ ਕਾਮਯਾਬ ਹੁੰਦੇ ਨੇ। ਨਹੀਂ ਇਸ ਤਰ੍ਹਾਂ ਨਹੀਂ ਹੁੰਦਾ। ਹੁਣ ਮੈਂ ਭਾਈ ਯਾਰ 3 ਮਹੀਨੇ ਵਿਹਲਾ ਰਿਹਾ ਕੇ, ਹੁਣ ਮੈਂ ਕਦੇ ਤੁਹਾਨੂੰ ਦੱਸਾਂ ਨਾ ਮੈਸੇਜ ਆਉਂਦੇ ਨੇ ਭਾਈ ਮੇਰੇ ਕੋਲ ਫਲਾਣਾ ਲਾਇਸੈਂਸ ਹੈ, ਮੇਰੇ ਕੋਲ ਹਰ ਇੱਕ ਦਾ ਦਿਲ ਹੈ ਕਿ ਮੈਂ ਸ਼ਾਮ ਤੋਂ ਪਹਿਲਾਂ ਨਾ ਜਾ ਕੇ ਤੇ ਲੱਗ ਜਾ। ਯਾਰ ਉਹ ਤੁਹਾਡੀ ਕਿਸਮਤ ਹੈ। ਇੱਥੇ ਉਹ ਬੰਦੇ ਆਏ ਨੇ ਜਿਹੜੇ ਰਾਤ ਨੂੰ ਪਹੁੰਚੇ ਨੇ, ਸੁਬਾਹ ਕੰਮ ਤੇ ਚਲੇ ਗਏ। ਪਤਾ ਜੀ ਕੀ ਹੈ, ਸਾਰਿਆਂ ਨਾਲੋਂ ਪਹਿਲੇ ਨੰਬਰ ਤੇ ਇਹ ਚੀਜ਼ ਹੈ ਕਿ ਸਵੀਡਿਸ਼ ਕੰਪਨੀਆਂ ਜਿਹੜੀਆਂ ਨੇ ਇਹ ਤੁਹਾਨੂੰ ਲੈਟਰ ਨਹੀਂ ਦਿੰਦੀਆਂ ਕੰਟਰੈਕਟ। ਸਹੀ ਹੈ। ਤੁਹਾਡਾ ਸਾਰਾ ਕੁਝ ਚੱਲਣਾ, ਤੁਸੀਂ ਕਾਗਜ਼ ਚੇਂਜ ਤੇ ਕਰਾਣੇ ਨੇ ਕੰਟਰੈਕਟ ਹੋਣ ਦੇ ਨਾਲ। ਸਹੀ। ਅਗਰ ਉਹਨਾਂ ਤੁਹਾਨੂੰ ਕੰਟਰੈਕਟ ਨਹੀਂ ਦੇਣਾ, ਤੁਹਾਡਾ ਕੋਆਰਡੀਨੇਸ਼ਨ ਨੰਬਰ ਨਹੀਂ ਆਉਣਾ, ਤੁਹਾਡੇ ਕਾਗਜ਼ ਚੇਂਜ ਨਹੀਂ ਆਉਣੇ, ਤੇ ਤੁਸੀਂ ਅੱਗੇ ਨਹੀਂ ਹੋਣਾ ਟੁੱਟ ਸਕਦੇ। ਸਹੀ ਗੱਲ ਜੀ। ਉਸ ਵਾਸਤੇ ਫਿਰ ਸਾਨੂੰ ਕਮ ਸੇ ਕਮ ਕੁਝ ਦੇਸੀ ਕੰਮ ਕਰਨੇ ਪੈਂਦੇ ਨੇ। ਸਹੀ ਹੈ। ਬਿਲਕੁਲ ਬਈ ਮਜ਼ਦੂਰੀ ਕਰਨੀ ਪੈਂਦੀ ਹੈ। ਜਿੰਨਾ ਚਿਰ ਤੁਸੀਂ ਕਾਗਜ਼ ਤੁਹਾਡੇ ਕੰਪਲੀਟ ਨਹੀਂ ਹੁੰਦੇ ਇੰਨਾ ਚਿਰ ਤੁਸੀਂ ਜਿਹੜਾ ਵੀ ਡਰਾਈਵਰੀ ਵੀ ਨਹੀਂ ਕਰ ਸਕਦੇ। ਫਿਰ ਥੋੜੀ ਜਿਹੀ ਇਹ ਵੀ ਗੱਲ ਹੈ ਵੀ ਗ੍ਰੀਕ 'ਚ ਤੇ ਇੱਥੇ ਡਰਾਈਵਰੀ ਜਿਹੜੀ ਹੈ ਮੁਖਤਲਿਫ ਹੈ। ਅੱਛਾ ਸੱਚੀ, ਉਹ ਵੀ ਇੱਕ ਮੇਨ ਪੁਆਇੰਟ ਹੈ। ਤੁਸੀਂ ਇੱਥੇ ਕੀ ਮਹਿਸੂਸ ਕੀਤਾ ਟਰੱਕ ਚਲਾ ਕੇ? ਵੇਖੋ ਪਤਾ ਹੀ ਕੀ ਹੈ, ਜਿਹੜੀ ਹੈ ਨਾ ਗ੍ਰੀਕ ਦੀ ਡਰਾਈਵਰੀ, ਜਾ ਡਰਾਈਵਰ ਹੋਣ ਦੇ ਨਾਤੇ ਗ੍ਰੀਕ 'ਚ ਡਰਾਈਵਰੀ ਜਿਹੜੀ ਹੈ ਬਹੁਤ ਮੁਸ਼ਕਲ ਹੈ। ਸਹੀ ਹੈ। ਸਹੀ ਹੈ। ਬਿਲਕੁਲ। ਜਾਂ ਗ੍ਰੀਕ ਦੇ ਰੋਡ, ਗ੍ਰੀਕ ਦੀਆਂ ਸੜਕਾਂ, ਉਹ ਜਿਹੜੀਆਂ ਨੇ ਵੀ ਇੱਥੇ ਦੀ ਬਨਿਸਬਤ ਜਿਹੜੀਆਂ ਨੇ ਵੀ ਮੁਸ਼ਕਲ ਨੇ। ਜੇ ਅਗਰ ਇੱਕ ਬੰਦਾ ਨੇ ਸਿਰਫ ਥੀਨਾ ਵੇਖਿਆ ਤੇ ਉਹਨੇ ਸਮਝੋ ਵੀ ਗ੍ਰੀਕ ਦਾ ਕੁਝ ਵੀ ਨਹੀਂ ਦੇਖਿਆ। ਸਹੀ ਗੱਲ। ਸਫ਼ਰ ਥੀਨਾ 'ਚ ਤੇ ਨਹੀਂ ਨਾ ਹੁੰਦਾ। ਸਹੀ ਹੈ। ਇੱਥੇ ਦੀਆਂ ਸੜਕਾਂ ਜਿਹੜੀਆਂ ਨੇ ਇਹ ਉੱਥੇ ਦੀ ਬਨਿਸਬਤ ਆਸਾਨ ਨੇ। ਕਾਨੂੰਨ ਜਿਹੜੇ ਨੇ ਇੱਥੇ ਸਖਤ ਨੇ। ਸਹੀ ਹੈ। ਦੂਸਰੇ ਨੰਬਰ ਤੇ ਵੇ ਕਿ ਗ੍ਰੀਕ ਦੀ ਬਨਿਸਬਤ ਇੱਥੇ ਗੱਡੀਆਂ ਜਿਹੜੀਆਂ ਨੇ ਵੀ ਬਹੁਤ ਜ਼ਿਆਦਾ ਅੱਛੀਆਂ ਨੇ। ਸਹੀ ਗੱਲ। ਉਹਨਾਂ ਦੀ ਵਜ੍ਹਾ ਇਹ ਵੇ ਕਿ ਇੱਥੇ ਦਾ ਮੌਸਮ ਹੀ ਇਹੋ ਜਿਹਾ ਕਿ ਮਾੜੀ ਗੱਡੀ ਜਿਹੜੀ ਉਹ ਇੱਥੇ ਬਰਦਾਸ਼ਤ ਹੀ ਨਹੀਂ ਹੁੰਦੀ, ਉਹ ਚੱਲ ਹੀ ਨਹੀਂ ਸਕਦੀ। ਬਿਲਕੁਲ ਬਿਲਕੁਲ। ਔਰ ਨਾਲੇ ਨਿਜ਼ਾਮ ਸਿਸਟਮ ਇਹਨਾਂ ਦਾ ਨਾ ਕਾਨੂੰਨ ਬੜਾ ਅੱਛਾ ਹੈ। ਔਰ ਉੱਥੇ ਤੇ ਭੱਜ ਨਸ ਹੁੰਦੀ ਸੀ, ਉਹ ਮਗਰ ਉਹ ਕਿੱਥੇ ਆਪਣੇ ਉਹ ਆਰਡਰ ਫਲਾਣਾ ਕਿ ਚੇਰ ਹੋਇਆ ਮੈਨੂੰ ਤੇ ਪਤਾ ਨਾ ਸੀ ਤੇ ਰਹੇ ਉੱਥੇ। ਇੱਥੇ ਇਹੋ ਜਿਹਾ ਕੰਮ ਕੋ ਨਹੀਂ। ਅਗਰ ਤੁਹਾਡੇ ਕੋਲ ਟਰੱਕ ਕੇ ਚਾਹੇ ਤੁਸੀਂ ਕਿਸੇ ਡਿਲੀਵਰੀ ਖਤਾਂ ਵਾਲੇ ਕਿਸੇ ਮਹਿਕਮੇ 'ਚ ਵੀ ਉਹਨੂੰ ਡਿਲੀਵਰ ਕਰਦੇ ਹੋ ਟਰੱਕ ਤੇ ਕੋਈ ਚੀਜ਼, ਤੁਹਾਨੂੰ ਪਿੱਛੋਂ ਇਹ ਨਹੀਂ ਕੋਈ ਆਖਣ ਉਹ ਕੀ ਕਰਨਾ ਪਈਏ, ਉਹ ਆਰਡਰ ਦੇਣੇ ਨੇ ਤੁਸੀਂ। ਉਹ ਪਤਾ ਹੀ ਕੀ ਇੱਥੇ ਜੇ ਅਗਰ ਤੁਸੀਂ ਰੋਡ ਤੇ ਵੇਖਦੇ ਹੋ ਨਾ ਟਰੱਕ, ਤੇ ਉਹਨਾਂ ਦੇ ਵਿੱਚ ਇਹ ਵੇ ਕਿ 75-80% ਟਰੱਕ ਤੁਹਾਨੂੰ ਉਹ ਮਿਲਣਦੇ ਜਿਹੜੇ 4-5 ਸਾਲ ਪੁਰਾਣੇ ਨੇ। ਸਹੀ ਗੱਲ। ਵੋਲਵੋ, ਸਕਾਨੀਆ ਵਗੈਰਾ ਕੰਪਨੀਆਂ ਦੀਆਂ ਅੱਛੀਆਂ ਗੱਡੀਆਂ ਨੇ। ਗ੍ਰੀਕ 'ਚ ਇਹ ਵੀ ਤੁਹਾਨੂੰ 20-25 ਸਾਲ 15 ਸਾਲ 18 ਸਾਲ ਪੁਰਾਣੀ ਗੱਡੀ ਮਿਲਦੀ ਸੀ, ਜਿਹਦੇ 'ਚ ਉਹ ਸਿਸਟਮ ਨਹੀਂ ਸਨ ਜਿਹੜੇ ਇੱਥੇ ਵਾਲੀਆਂ 'ਚ ਨੇ। ਸਹੀ ਹੈ। ਆਟੋਮੈਟਿਕ ਗੱਡੀਆਂ ਜਿਹੜੀਆਂ ਨੇ ਬਹੁਤ ਘੱਟ ਸਨ। ਇੱਥੇ ਤਕਰੀਬਨ ਆਟੋਮੈਟਿਕ ਹੀ ਗੱਡੀ ਹੈ ਸਾਰੀ। ਸਹੀ ਗੱਲ। ਔਰ ਭਾਈ ਆਰਿਫ ਜੀ ਇੱਕ ਮੇਨ ਪੁਆਇੰਟ ਜਿਹੜਾ ਲਾਇਸੈਂਸ ਹੈ ਉਹ 2 ਹੁੰਦੇ ਨੇ ਨਾ ਟਰੱਕ ਦੇ ਲਾਇਸੈਂਸ। ਇੱਕ ਉੱਤੇ ਜਿਹੜਾ ਪੈਂਦਾ ਹੈ ਉਹ ਜਿਹਦੇ ਟਾਈਮ ਵਗੈਰਾ ਦੱਸਦੇ ਨੇ। ਹਾਂ ਉਹ ਵੀ ਥੋੜਾ ਕਲੀਅਰ ਕਰ ਦਿਓ ਕਿਉਂਕਿ ਕਈ ਦੋਸਤਾਂ ਕੋਲ ਖਾਲੀ ਟਰੱਕ ਦਾ ਹੁੰਦਾ ਹੈ। ਇੱਥੇ ਗ੍ਰੀਕ 'ਚ ਮੇਰਾ ਖਿਆਲ ਹੈ ਹੁਣ ਉਹ ਚੀਜ਼ ਜਿਹੜੀ ਹੈ ਲਾਗੂ ਹੋ ਗਈ। ਹੁਣ ਜਿਸ ਤੋਂ ਪਹਿਲਾਂ ਕੋਈ ਨਹੀਂ ਸੀ ਵੀ ਗ੍ਰੀਕ 'ਚ ਇੱਕ ਤਾਹੋਗ੍ਰਾਫ ਉਹਨੂੰ ਕਹਿੰਦੇ ਸਨ ਕਾਰਡ, ਉਹ ਲਿਖ ਕੇ ਪਾਉਣਾ ਪੈਂਦਾ ਸੀ। ਬਿਲਕੁਲ। ਕੰਮ ਸਟਾਰਟ ਕਰਨ ਲੱਗੇ ਨਾ ਉਹਨੂੰ ਤਾਹੋਗ੍ਰਾਫ ਕਾਰਡ ਹੀ ਕਹਿੰਦੇ ਸਨ। ਉਹਨੂੰ ਲਿਖ ਕੇ ਆਪਣਾ ਨਾਮ, ਕਿਉਂਕਿ ਕਈ ਦੋਸਤ ਸਪੇਨ ਇਟਲੀ ਤੋਂ ਵੇਖਦੇ ਨੇ ਨਾ, ਉਹ ਫਿਰ ਉਹ ਤਾਹੋਗ੍ਰਾਫ ਹੁੰਦਾ ਨਹੀਂ ਪਤਾ ਹੋਣਾ, ਉਹ ਪਾਣਾ ਪੈਂਦਾ ਸੀ। ਹਾਂਜੀ। ਇੱਥੇ ਉਹ ਜਿਹੜੀ ਚੀਜ਼ ਹੈ ਉਹ ਡਿਜੀਟਲ ਕਾਰਡ ਹੈ।
ਬਿਲਕੁਲ ਸੇਮ ਬੈਂਕ ਕਾਰਡ ਦੀ ਸ਼ਕਲ ਦਾ ਸਹੀ ਹੈ ਹਾਂ ਹਾਂ ਉਹ ਤੁਹਾਡੇ ਕੋਲ ਹੋਣਾ ਜਿਹੜਾ ਵੀ ਲਾਜ਼ਮੀ ਠੀਕ। ਸਹੀ ਹੈ। ਉਹ ਹੀ ਤੁਸੀਂ ਗੱਡੀ 'ਚ ਪਾ ਕੇ ਤੇ ਇਸਤੇਮਾਲ ਕਰਨਾ ਤੇ ਉਹਦੇ ਤੇ ਤੁਹਾਡਾ ਸਾਰਾ ਰਿਕਾਰਡ ਜਾਂ ਨਾ ਪਤਾ ਤੇ ਤੁਹਾਨੂੰ ਲਿਖਣ ਦੀ ਲੋੜ ਹੀ ਕਿਉਂ ਨਹੀਂ ਨਾ, ਇਸ ਗੱਲੇ ਵੀ ਉਹ ਤੁਹਾਡੇ ਕਾਰਡ ਤੇ ਸਾਰਾ ਕੁਝ ਆਨਲਾਈਨ ਸਿਸਟਮ ਹੈ। ਕਿੰਨਾ ਚਿਰ ਚਲਾ ਸਕਦੇ ਹੋ ਤੁਸੀਂ ਤੇ ਬ੍ਰੇਕ ਕਿਤਨੀ ਕਰਨੀ ਹੁੰਦੀ ਹੈ? ਤਕਰੀਬਨ ਜੀ ਚਲਾਉਣ ਵਾਲੋਂ ਤੇ 9 ਘੰਟੇ ਰੋਜ਼ ਚਲਾ ਸਕਦੇ ਹੋ ਗੱਡੀ ਤੁਸੀਂ। ਹਾਂ ਹਾਂ ਨਹੀਂ ਸਹੀ। 4 ਘੰਟੇ ਬਾਅਦ ਕੋਈ ਬ੍ਰੇਕ ਨਹੀਂ ਹੁੰਦੀ? ਤਕਰੀਬਨ ਉਹ ਜੇ ਅਗਰ ਤੁਸੀਂ ਕਰਨੀ ਹੈ ਬ੍ਰੇਕ ਤੇ ਤੁਸੀਂ 45 ਮਿੰਟ ਤੁਹਾਡੀ ਬ੍ਰੇਕ ਹੈ ਅੱਛਾ ਸਹੀ ਹੈ 4-4.5 ਘੰਟੇ ਤੋਂ ਬਾਅਦ। ਠੀਕ ਜੇ ਹੈ ਅਗਰ ਚਾਹੋ ਤਾਂ ਤੁਸੀਂ 15 ਮਿੰਟ ਇੱਕ ਵਾਰੀ ਕਰ ਸਕਦੇ ਹੋ ਤੇ 3 ਮਿੰਟ ਇੱਕ ਵਾਰੀ ਕਰ ਸਕਦੇ ਹੋ ਸਹੀ ਹੋ ਤੇ ਜੇ ਨਹੀਂ ਤੇ ਹਾਂ। ਤੁਸੀਂ 45 ਮਿੰਟ ਇਕੱਠੀ ਵੀ ਕਰ ਸਕਦੇ ਹੋ ਬਿਲਕੁਲ ਸਹੀ ਹੈ। ਉਹ ਲਾਜ਼ਮੀ ਚੀਜ਼ ਹੈ। ਠੀਕ ਅਕਸਰੀਅਤ ਨਾਲ ਵਾਮ ਇਹ ਹੀ ਹੈ ਵੀ ਸਵੇਰ ਗਿਆ ਕੰਮ ਸ਼ੁਰੂ ਕੀਤਾ ਘੰਟੇ ਡੇਢ ਤੋਂ ਬਾਅਦ 15 ਮਿੰਟ ਦਾ ਇੱਕ ਜਿਹੜਾ ਨਾ ਵੀ ਵਕਫਾ ਕੀਤਾ ਕਾਫੀ ਦਾ ਕਰ ਲਓ ਚਾਹ ਦਾ ਕਰ ਲਓ ਜਾਂ ਸਿਗਰਟ ਇੱਕ ਦਾ ਕਰ ਲਓ ਬਿਲਕੁਲ ਜਾਂ ਬਿਲਕੁਲ। ਉਸ ਤੋਂ ਬਾਅਦ ਜਿਹੜਾ ਵੀ ਦੂਸਰਾ ਜਿਹੜਾ ਵੀ 3 ਮਿੰਟ ਦਾ ਵਕਫਾ ਕਰ ਲਓ। ਤੁਸੀਂ 45 ਮਿੰਟ ਜਿਹੜੇ ਨੇ ਉਹ ਪੂਰੇ ਕਰਨੇ ਨੇ। ਸਹੀ ਹੋ ਗਿਆ। ਐਸੀ ਜਨਾਬ ਅਹਿਮ ਸਵਾਲ ਹੋਰ ਇੱਕ ਮੇਨ ਅਹਿਮ ਜਿਹੜੀ ਗੱਲ ਹੈ ਨਾ ਉਹ ਤੁਹਾਡੇ ਨਾਲ ਦੁਬਾਰਾ ਸ਼ੇਅਰ ਕਰ ਰਿਹਾ ਕਿ ਪ੍ਰੋਫੈਸ਼ਨਲ ਡਰਾਈਵਿੰਗ ਜਿਹੜੇ ਕਾਫੀ 1-2 ਕੇਸ ਹੋਇਆ ਉਹਨਾਂ ਦੇ ਰਿਜੈਕਟ ਹੋ ਗਏ ਨੇ ਪੇਪਰ ਉਹ ਨਹੀਂ ਕਰ ਸਕਦੇ, ਲਿਹਾਜ਼ਾ ਉਹ ਸੋਚ ਸਮਝ ਕੇ ਕਰਿਓ ਕਿਉਂਕਿ ਉਹਨਾਂ ਦਾ ਕੇਸ ਅਫੀਸਰ ਦਾ ਕਹਿਣਾ ਸੀ ਕਿ ਤੁਹਾਡਾ ਲਾਇਸੈਂਸ ਸਵੀਡਨ ਦਾ ਚੇਂਜ ਹੋਣਾ ਚਾਹੀਦਾ ਤੇ ਫਿਰ ਤੁਸੀਂ ਪ੍ਰੋਫੈਸ਼ਨਲ ਡਰਾਈਵਿੰਗ ਦੇਖੋ ਕਰ ਜੀ ਸਕਦੇ ਪਤਾ ਜੀ ਕੀ ਹੈ ਇਹ ਜੀ। ਤਕਰੀਬਨ ਅਸੀਂ ਜਿੰਨੇ ਵੀ ਬੰਦੇ ਯੂਰਪ ਚ ਆ ਨਾ ਬਿਲਕੁਲ ਆਮਦੇ ਜਾਂਦੇ ਇਟਲੀ ਹੋਵੇ ਗ੍ਰੀਕ ਸਪੇਨ ਜਾਂ ਕੋਈ ਕਿਰੇ ਵੀ ਹੈ ਜੀ ਜੀ ਹਰ ਬੰਦੇ ਨੂੰ ਇਸ ਚੀਜ਼ ਦਾ ਇਲਮ ਹੈ ਕਿ ਅਸੀਂ ਕਿਸੇ ਵੀ ਦੂਸਰੀ ਕੰਟਰੀ 'ਚ ਜਾ ਕੇ ਸਿਰਫ ਆਪਣੀ ਜ਼ਾਤੀ ਗੱਡੀ ਤੇ ਲਾਇਸੈਂਸ ਆਪਣਾ ਇਸਤੇਮਾਲ ਕਰ ਸਕਨੇ ਆ। ਇੱਕ ਜਿਹੜਾ ਪ੍ਰੋਫੈਸ਼ਨਲ ਪੇਸ਼ੇ ਦੇ ਲਿਹਾਜ਼ ਨਾਲ ਟਰੱਕ ਨਹੀਂ ਚਲਾ ਸਕਦੇ ਸਹੀ ਗੱਲ ਸਹੀ ਹੈ। ਨਹੀਂ ਉਹ ਜ਼ਰਾ ਅੱਛਾ ਹੁੰਦਾ ਨਾ ਕਿਉਂਕਿ ਅਗਰ ਜੇ ਗਵਰਨਮੈਂਟ ਨੇ ਜਾਂ ਹਕੂਮਤਾਂ ਨੇ ਕਿਸੇ ਵਜ੍ਹਾ ਤੋਂ ਇਜਾਜ਼ਤ ਦਿੱਤੀ ਹੈ ਜਾਂ ਉਹ ਨਹੀਂ ਕੋ ਕੰਟਰੋਲ ਕਰਦੇ ਤੇ ਉਹ ਵੱਖਰੀ ਚੀਜ਼ ਹੈ। ਸਹੀ ਗੱਲ ਹੈ ਬਿਲਕੁਲ ਅਸੂਲ ਕਾਨੂੰਨ ਇਹ ਹੀ ਹੈ ਵੀ ਜਿਸ ਵਕਤ ਤੁਸੀਂ ਕਾਗਜ਼ ਜੇ ਚੇਂਜ ਕਰਾਉਣ ਵਾਸਤੇ ਤੇ ਫਿਰ ਤੁਸੀਂ ਲਾਇਸੈਂਸ ਕਾਗਜ਼ ਵੀ ਆਪਣਾ ਚੇਂਜ ਕਰਾਉਣਾ ਹੈ। ਬਿਲਕੁਲ ਬਿਲਕੁਲ ਸਹੀ ਹੈ। ਔਰ ਇਹ ਬੜਾ ਅਹਿਮ ਪੁਆਇੰਟ ਜੇ ਇਹ ਜ਼ਿਹਨ ਵਿੱਚ ਰੱਖਿਓ। ਟਰੱਕ ਚਲਾਉਣ ਤੋਂ ਪਹਿਲਾਂ 2 ਵਾਕਿਆਤ 1-2 ਹੋਏ ਨੇ ਜਿਹੜੇ ਮੇਰੇ ਨਜ਼ਰਾਂ 'ਚ ਬੰਦੇ ਗੁਜ਼ਰੇ ਨੇ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਔਰ ਇਹ ਵੀਡੀਓ ਤੁਹਾਡੇ ਭਲੇ ਵਾਸਤੇ ਬਣਾਈਦਾ ਔਰ ਚਲੋ ਫਿਰ ਇੱਕ ਹੋਰ ਹੁਣ ਮਾਲੂਮਾਤ ਮੈਨੂੰ ਮਿਲੀ ਹੈ ਜਿਹੜੀ ਅੱਜ ਤੋਂ ਤਕਰੀਬਨ ਮਹੀਨਾ ਪਹਿਲਾਂ ਅੱਛਾ ਜਿਹੜੀ ਅੱਗੇ ਨਹੀਂ ਸੀ ਮੇਰੇ ਕੋਲ ਠੀਕ ਹੈ ਬਈ ਕਿਉਂ ਮੈਂ ਬਤਾਤੇ ਖੁਦ ਵੀ ਵੇਖਿਆ 3 ਸਾਲ ਹੋ ਗਏ ਟਰੱਕ ਚਲਾਣਾ ਇੰਜੇ ਗੱਲ ਜਾਂ ਟਰੱਕ ਦੇ ਪਿੱਛੇ ਇੱਕ ਨਾ ਲੋਡ ਕਰਨ ਵਾਸਤੇ ਲਿਫਟ ਲੱਗੀ ਹੁੰਦੀ ਉਹ ਹੈ ਦਰਵਾਜ਼ਾ ਬੰਦ ਹੁੰਦਾ ਹੈ ਤੇ ਜਿਹੜਾ ਖੁੱਲਦਾ ਸਹੀ ਹਾਂਜੀ, ਹੈ। ਹਾਂਜੀ। ਇੱਥੇ ਉਹਨੂੰ ਹਿਸਟਰੀ ਕਹਿੰਦੇ ਨੇ ਆਮ ਲਫ਼ਜ਼ ਜੀ ਇਸਤੇਮਾਲ ਕਰਦੇ ਨੇ ਹਾਂਜੀ ਸਹੀ ਹੈ। ਉਹਦਾ ਮੈਨੂੰ ਇਹ ਨਹੀਂ ਸੀ ਪਤਾ ਅੱਜ ਤੂੰ ਮਹੀਨਾ ਪਹਿਲਾਂ ਵੀ ਉਹਦਾ ਲਾਇਸੈਂਸ ਹੋਣਾ ਵੀ ਲਾਜ਼ਮੀ ਹੈ। ਅੱਛਾ ਸਹੀ ਠੀਕ ਹੈ। ਹੈ ਜਾਂ ਅੱਜ ਤੂੰ ਮਹੀਨਾ ਪਹਿਲਾਂ ਪੁਲਿਸ ਨੇ ਕੰਟਰੋਲ ਕੀਤਾ ਨਾ ਜੀ ਜੀ ਸਹੀ ਹੈ ਤੇ ਉਹਨਾਂ ਫਿਰ ਉਹਦਾ ਲਾਇਸੈਂਸ ਮੰਗਿਆ ਮੇਰੇ ਕੋਲ ਠੀਕ ਹੈ ਸਹੀ ਹੈ। ਅੱਗੋਂ ਜਿਹੜਾ ਬਈ ਉਹਦੇ ਤੇ ਕੋਈ ਤਕਰੀਬਨ ਮੇਰਾ ਹਲੇ 6000 ਕਰੋਨ ਜੁਰਮਾਨਾ ਵੀ ਪਿਆ ਹੈ। ਅੱਛਾ ਅੱਛਾ ਜੀ ਜੀ ਲੋ ਜੀ ਇਹ ਵੀ ਬੜੀ ਅਹਿਮ ਗੱਲ ਜੀ ਲਾਇਸੈਂਸ ਨਾ ਹੋਣ ਦੀ ਵਜ੍ਹਾ ਤੋਂ 6000 ਕਰੋਨ ਜਿਹੜਾ ਵੀ ਮੈਨੂੰ ਜੁਰਮਾਨਾ ਵੀ ਉਹਦਾ ਪਿਆ ਹੈ। ਠੀਕ 600 ਯੂਰੋ ਜਾਂ ਅੱਛਾ। ਤੇ ਉਹਦੇ 'ਚ ਵੀ ਉਹਨਾਂ ਸ਼ਰਤ ਦਿੱਤੀ ਰੱਖੀ ਸੀ ਵੀ ਜਿਸ ਦਿਨ ਉਹਨਾਂ ਚਲਾਨ ਕੀਤਾ 2 ਮਈ ਨੂੰ ਠੀਕ ਹੈ ਉਹਨਾਂ ਕਿਹਾ ਵੀ ਅਗਲੀ 2 ਜੂਨ ਤੱਕ ਤੇਰੇ ਕੋਲ ਉਹਦਾ ਲਾਇਸੈਂਸ ਹੋਣਾ ਲਾਜ਼ਮੀ। ਅੱਛਾ ਜਾਂ ਅਗਰ ਤੂੰ ਲਾਇਸੈਂਸ ਨਹੀਂ ਬਣਾਣਾ ਤੇ ਠੀਕ ਤੂੰ ਹੈ ਗੱਡੀ ਨਹੀਂ ਚਲਾ ਸਕਦਾ। ਸਹੀ ਹੋ ਇਸ ਵਾਲੀ ਗੱਡੀ ਨਹੀਂ ਚਲਾ ਸਕਦਾ। ਬਿਲਕੁਲ ਸਹੀ ਹੈ। ਇਹ ਥੋੜਾ ਕਨਫਰਮ Yeah. ਕਰਦਾ ਜਿਹੜਾ ਟਰੱਕ ਦੇ ਪਿੱਛੋਂ ਨਹੀਂ ਦਰਵਾਜ਼ਾ ਬੰਦ ਹੁੰਦਾ ਉਹਨੂੰ ਸਵੀਡਨ 'ਚ ਡੋਰ ਗੱਫਾ ਲਾਦੇ ਨੇ ਔਰ ਤੁਹਾਨੂੰ ਪੰਜਾਬੀ ਦੱਸ ਰਿਹਾ ਜਿਹੜਾ ਪਿੱਛੇ ਦਰਵਾਜ਼ਾ ਲਿਫਟ ਕਹਿ ਲੋ ਲਿਫਟ ਲੱਗੀ ਹੈ ਜੇ ਇੱਕ ਤੇ ਦੂਜੀ ਹੁੰਦੀ ਹੈ ਨਾ ਦਰਵਾਜ਼ਾ ਉਹ ਨਹੀਂ ਜਿਹੜੀ ਲਿਫਟ ਹੁੰਦੀ ਹੈ ਰਿਮੋਟ ਨਾਲ ਸਮਾਨ ਲਾਣ ਲੱਦਣ ਵਾਸਤੇ ਅੱਛਾ ਅੱਛਾ ਜਾਂ ਉਹਦਾ ਜਿਹੜਾ ਵੀ ਲਾਇਸੈਂਸ ਹੋਣਾ ਲਾਜ਼ਮੀ ਹੈ। ਬਿਲਕੁਲ ਉਹ ਜੇ ਅਗਰ ਤੁਸੀਂ ਕਿਸੇ ਕੰਪਨੀ 'ਚ ਕੰਮ ਲੱਗੇ ਹੋ ਨਾ ਤੇ ਉਹ ਫਿਰ ਤੁਹਾਨੂੰ ਉਹ ਸਹੂਲਤ ਦਿੰਦੀ ਹੈ ਕੰਪਨੀ ਵੀ ਤੁਸੀਂ ਉਹ ਲਾਇਸੈਂਸ ਜਿਹੜਾ ਵੀ ਕਰ ਲਓ। ਬਿਲਕੁਲ ਅੱਛਾ ਉਹ ਤੁਸੀਂ ਕਲੀਅਰ ਕਰ ਲਿਆ ਜੀ ਅਲਹਮਦੁਲਿਲਾ ਕੀ ਤਰੀਕਾ ਕਰ ਰਹਾ ਹੋ ਜ਼ਰਾ ਆਨਲਾਈਨ ਬੰਦਾ
ਮੇਰਾ ਭਾਈ ਮੈਨੂੰ ਤੇ ਪਤਾ ਨਹੀਂ ਇਸ ਚੀਜ਼ ਦਾ, ਕਿਉਂ ਸਾਡੇ ਕੰਪਨੀ ਨਾਲ ਪੁਲਿਸ ਨੇ ਰਾਬਤਾ ਕੀਤਾ ਸੀ। ਅੱਛਾ ਅੱਛਾ, ਸਹੀ ਹੈ ਹੂੰ, ਬਈ ਤੁਹਾਡੇ ਅਸੀਂ ਡਰਾਈਵਰ ਨੂੰ ਡੱਕਿਆ, ਠੀਕ ਹੈ, ਇਹਦੇ ਕੋਲ ਲਿਫਟ ਦਾ ਬਈ ਲਾਇਸੈਂਸ ਨਹੀਂ, ਬਿਲਕੁਲ 1 ਮਹੀਨੇ ਦੀ ਗੁੰਜਾਇਸ਼ ਹੈ, ਜੇ ਅਗਰ ਤੁਸੀਂ ਲਾਇਸੈਂਸ ਕਰ ਲਓ ਠੀਕ ਤੇ ਹੈ, ਠੀਕ ਹੈ, ਜੇ ਅਗਰ ਨਹੀਂ ਕਰਦੇ ਲਾਇਸੈਂਸ ਤੇ ਫਿਰ ਇਹ ਜਿਹੜਾ ਵੀ ਬੰਦਾ ਗੱਡੀ ਨਹੀਂ ਚਲਾ ਸਕਦਾ ਲਿਫਟ ਵਾਲੀ। ਹਾਂ ਹਾਂ, ਸਹੀ ਹੈ, ਤੇ ਬਿਲਕੁਲ, ਇੱਥੇ ਗੱਡੀਆਂ ਸਾਰੀਆਂ ਹੈ ਹੀ ਲਿਫਟ ਵਾਲੀਆਂ ਨੇ। ਬਿਲਕੁਲ ਮੈਂ ਸਹੀ ਛੋਟਾ ਹੈ। ਟਰੱਕ ਚਲਾਣਾ, ਉਹ ਲਿਫਟ ਵਾਲਾ ਜੀ, ਹੈ ਜੀ, ਤੇ ਜੀ। ਹਾਂਜੀ ਜਾਂ ਅੱਛਾ ਤੇ ਅੱਛਾ, ਫਿਰ ਉਹ ਕੰਪਨੀ ਸਾਡੀ ਨਹੀਂ, ਮਾਲਕ ਨਹੀਂ ਬਈ ਉਹ ਟਾਈਮ ਬੁੱਕ ਕੀਤਾ ਕਿਸੇ ਕੰਪਨੀ 'ਚ ਜਿਹੜੇ ਆਨਲਾਈਨ ਇਹ ਲਾਇਸੈਂਸ ਕਰਾਉਂਦੇ ਨੇ। ਬਿਲਕੁਲ ਸਹੀ ਹੈ। ਬਿਲਕੁਲ, ਹਾਂ, ਜਾਂ ਉਹ ਆਨਲਾਈਨ ਲਾਇਸੈਂਸ ਕਿਉਂ ਮੈਨੂੰ, ਫਿਰ ਤੁਹਾਨੂੰ ਪਤਾ ਵੀ ਤੁਹਾਨੂੰ ਦੱਸਿਆ ਵੀ ਜ਼ੁਬਾਨ ਵੀ ਨਹੀਂ ਆਉਂਦੀ, ਇੰਗਲਿਸ਼ ਨਹੀਂ ਆਉਂਦੀ, ਸਵੀਡਿਸ਼ ਵੀ ਨਹੀਂ ਆਉਂਦੀ, ਮਾੜੇ ਮੋਟੇ ਹੁਣ ਚਲੋ 4 ਸਾਲ ਹੋ ਗਏ ਨੇ ਵੇਲਾ ਇਹ ਬਸ ਹੋਰ ਤੇ ਆਉਂਦੇ ਕੋਈ ਨੇ। ਕਰ ਲੈਂਦੇ ਨੇ ਨਾ ਆਪਣਾ ਗੁਜ਼ਾਰਾ ਜਾਂ ਗੁਜ਼ਾਰਾ ਹੀ ਹੁੰਦਾ ਹੈ ਨਾ ਬਈ, ਬਿਲਕੁਲ। ਬੇਟੇ ਪੜ੍ਹਨ ਲਿਖਣ ਦੇ ਕਾਬਲ ਤੇ ਨਹੀਂ ਨਾ ਹੋਏ। ਜਾ ਜਾ, ਬਹਰਹਾਲ ਇਹ ਵੇ ਕਿ ਮੈਂ ਕੋਈ 4 ਹਫ਼ਤੇ ਉਹ ਮਿਹਨਤ ਕਰਕੇ, ਮੇਰਾ ਬੇਟਾ ਹੈ ਕੋਈ ਥੋੜੀ ਜਿਹੀ ਉਹਨੇ ਹੈਲਪ ਕੀਤੀ ਹੈ ਨਾਲ, ਕੋਈ ਟਰਾਂਸਲੇਟ ਕਰਕੇ ਉਹ ਬਿਲਕੁਲ ਇਸ ਤਰ੍ਹਾਂ ਕਰਕੇ ਤੇ ਵੀ ਮੈਂ 28 ਤਰੀਕ ਨੂੰ ਬਈ 4-5 ਦਿਨ ਪਹਿਲਾਂ ਜਿਹੜਾ ਵੀ ਉਹ ਲਾਇਸੈਂਸ ਜਿਹੜਾ ਬਈ ਕਲੀਅਰ ਕਰ ਲਿਆ। ਮਾਸ਼ਾਅੱਲਾ, ਇਹ ਤੇ ਬੜੀ ਸਹੀ ਅੱਛੀ ਹੈ। ਗੱਲ ਹੈ। ਤੇ ਹੁਣ ਉਸ ਲਾਇਸੈਂਸ ਦੀ ਡੇਟ ਕੋਈ ਨਹੀਂ ਤੁਹਾਡੇ ਕੋਲ, ਫਾਰ ਐਵਰ ਹੈ। ਵਾਹ, ਸਹੀ ਠੀਕ ਹੈ। ਹੋ ਗਿਆ, ਜਾਂ ਉਹ ਇੱਕ ਬੈਂਕ ਕਾਰਡ ਦੀ ਸ਼ਕਲ 'ਚ ਕਾਰਡ ਹੈ ਜਿਹੜਾ ਤੁਹਾਨੂੰ ਮਿਲ ਜਾਂਦਾ ਹੈ। ਸਹੀ ਹੈ, ਜਿਸ ਠੀਕ ਹੈ। ਵਕਤ ਤੁਹਾਨੂੰ ਕੋਈ ਪੁੱਛੇਗਾ ਤੇ ਤੁਸੀਂ ਉਹਨੂੰ ਵਿਖਾ ਸਕਦੇ ਹੋ। ਬਿਲਕੁਲ ਇਹ ਗੱਲਾਂ ਤੁਹਾਨੂੰ ਕਿਸੇ ਨਹੀਂ ਜੇ ਦੱਸਣੀਆਂ, ਕਸਮ ਖੁਦਾ ਦੀ। ਇੱਥੇ ਐਸੇ ਐਸੇ ਡਰਾਈਵਰ ਤੇ ਐਸੇ ਐਸੇ ਟਰੱਕ ਵਾਮ ਚਲਾਉਂਦੀ ਜੇ, ਤੇ ਕੋਈ ਇਸ ਤਰ੍ਹਾਂ ਦਾ ਮੈਂ ਨਹੀਂ ਜੇ ਵੇਖਦਾ ਕੋਈ ਬੰਦਿਆਂ ਵਾਸਤੇ ਯਾਰ ਕੋਈ ਹੈਲਪ ਕਰੋ ਜਾਂ ਕਿਸੇ ਦੀ। ਇਹ ਤੁਹਾਡੇ ਦੋਸਤਾਂ ਵਾਸਤੇ ਇੰਨਾ ਟਾਈਮ ਕੱਢ ਕੇ ਸ਼ੇਅਰ ਕਰ ਰਹੇ ਗੱਲਾਂ, ਇਹਨਾਂ ਨੂੰ ਨੋਟ ਕਰਿਓ। ਔਰ ਮੇਰੇ ਕੋਲ ਮੈਸੇਜ ਜਾਂ ਕਮੈਂਟ ਦਾ ਜਵਾਬ ਨਹੀਂ ਹੁੰਦਾ ਦੇਣ ਦਾ, ਇਤਨਾ ਟਾਈਮ ਨਹੀਂ ਹੁੰਦਾ। ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹ ਤੁਹਾਡੇ ਨਾਲ ਇਹਦੇ ਸ਼ੇਅਰ ਕਰ ਦਿੱਤੀਆਂ ਨੇ ਸਾਰੀਆਂ। ਤੇ ਚਲੋ ਇਹ ਬੜਾ ਅੱਛਾ ਪੁਆਇੰਟ ਤੁਸੀਂ ਦੱਸਿਆ ਜੀ, ਚਲੋ ਇਹ ਵੀ ਦੋਸਤਾਂ ਨਾਲ ਸ਼ੇਅਰ ਕਰ ਦਿੱਤਾ ਜੀ, ਚੰਗਾ ਹੋ ਗਿਆ। ਤੇ ਬਹੁਤ ਸ਼ੁਕਰੀਆ ਭਾਈ ਆਰਫ ਤੁਹਾਡਾ। ਕੋਈ ਹੋਰ ਗੱਲ ਹੈ ਇਸ ਨਹੀਂ ਬਾਰੇ? ਨਹੀਂ, ਕੋਈ ਹਾਂ, ਨਹੀਂ ਜੀ, ਤੇ- ਬੜੀ ਮਿਹਰਬਾਨੀ ਜੀ ਹਾਂ, ਤੇ ਤੁਹਾਡੀ। ਇਹਨਾਂ ਨੇ ਬਹੁਤ ਕੀਮਤੀ ਟਾਈਮ ਜੀ। ਕੱਢਿਆ ਔਰ ਕਾਫੀ ਗੱਲਾਂ ਕਸਮੇ ਲੱਭੀਆਂ ਨੇ, ਔਰ ਤੁਹਾਡੇ ਵਾਸਤੇ ਜਿਹੜੀਆਂ ਫਾਇਦੇਮੰਦ ਨੇ। ਅੱਗੋਂ ਆਮਦੇ ਹੋ ਇੱਥੇ ਜਾਂ ਜਿਹੜੇ ਆਏ ਹੋ ਇੱਥੇ, ਮਜ਼ੀਦ ਕੋਈ ਮਾਲੂਮਾਤ ਹੋਈ ਅਗਰ ਕੋਈ ਕਿਸੇ ਸਾਨੂੰ ਦਿੱਤੀ ਤੇ ਇਨਸ਼ਾਅੱਲਾ ਅਸੀਂ ਉਹ ਵੀ ਤੁਹਾਡੇ ਨਾਲ ਸ਼ੇਅਰ ਬਿਲਕੁਲ ਕਰਾਂਗੇ। ਬਿਲਕੁਲ। ਤੇ ਲੋ ਜਨਾਬ, ਬਹੁਤ ਸ਼ੁਕਰੀਆ ਭਾਈ ਆਰਫ। ਤੇ ਦੋਸਤੋ ਦੁਆਵਾਂ ਯਾਦ ਰੱਖਿਓ।